ਅਗਲੀ ਜਿਹੜੀ ਖਬਰ ਆ ਉਹ ਵੀ ਜੰਗ ਦੇ ਨਾਲ ਹੀ ਜੁੜੀ ਹੋਈ ਹੈ। ਜਿਵੇਂ-ਜਿਵੇਂ ਅਮਰੀਕਾ ਦੇ ਵਿੱਚ ਪਤਾ ਲੱਗ ਰਿਹਾ ਕਿ ਜਿਹੜੇ ਅਮਰੀਕਾ ਦੇ ਜਿਹੜੇ 6 ਆਰਮੀ ਦੇ ਸੈਨਿਕ ਨੇ ਜਿਹੜੇ ਉਹ ਮਾਰੇ ਗਏ ਨੇ, ਤਾਂ ਉਹਨਾਂ ਦਾ ਹੁਣ ਅਮਰੀਕਾ ਦੇ ਵਿੱਚ ਉਹਨਾਂ ਨੂੰ ਸ਼ਰਧਾਂਜਲੀਆਂ ਦਾ ਜਿਹੜਾ ਦੌਰ ਆ ਉਹ ਸ਼ੁਰੂ ਹੋ ਗਿਆ। ਭਾਵੁਕ ਸ਼ਰਧਾਂਜਲੀਆਂ ਲੋਕ ਜਿਹੜੇ ਭੇਟ ਕਰ ਰਹੇ ਨੇ ਇਹਨਾਂ ਲੋਕਾਂ ਨੂੰ ਜਿਹੜੇ ਕਿ ਆਪਣੀਆਂ ਡਿਊਟੀਆਂ ਨਿਭਾਉਂਦੇ ਸਮੇਂ ਜਿਹੜਾ ਉਹ ਜੰਗ ਦੇ ਵਿੱਚ ਮਾਰੇ ਗਏ ਆ। ਫੌਜ ਦੇ ਇਹ ਸਾਰੇ ਜਿਹੜੇ ਅਮਰੀਕੀ ਫੌਜ ਰਿਜ਼ਰਵ ਦੇ ਅਧੀਨ ਆਉਂਦੇ ਸੀਗੇ ਤੇ ਉੱਥੇ ਸੇਵਾਵਾਂ ਦੇ ਰਹੇ ਸੀਗੇ। ਤੇ ਇਹਨਾਂ ਦੇ ਵਿੱਚ ਇੱਕ ਅਜਿਹਾ ਵੀ ਕਹਿੰਦੇ ਬੰਦਾ ਸੀਗਾ ਜਿਹੜਾ ਕਿ ਇੱਕ 2 ਬੱਚਿਆਂ ਦੀ ਇੱਕ ਮਾਂ ਸੀ, ਇੱਕ ਬੜਾ ਬਹਾਦਰ ਪੁੱਤਰ ਸੀਗਾ, ਜਿਨ੍ਹਾਂ ਨੇ ਘਰ ਵਾਪਸੀ ਕਰਨੀ ਸੀ ਥੋੜ੍ਹੇ ਦਿਨਾਂ ਤੀਕਰ, ਤੇ ਪਰ ਹੁਣ ਜਿਹੜਾ ਇਹਨਾਂ ਦਾ ਉੱਥੇ ਇੱਕ ਤਰੀਕੇ ਦੇ ਨਾਲ ਦੇਹਾਂਤ ਹੋ ਗਿਆ ਹਮਲੇ ਦੇ ਵਿੱਚ। ਬੰਦਰਗਾਹ ਦੇ ਵਿੱਚ ਇੱਕ ਅਸਥਾਈ ਆਪਰੇਸ਼ਨ ਮਾਫ਼ ਕਰਨਾ, ਇੱਕ ਪੈਂਟਾਗਨ ਨੇ ਇਹ ਦੱਸਿਆ ਕਿ ਜਿਹੜੇ 4 ਨੇ ਇਹਨਾਂ ਦੇ ਵਿੱਚੋਂ ਇਹ US ਸਰਵਿਸ ਮੈਂਬਰ ਸੀਗੇ ਤੇ ਇਹਨਾਂ ਨੇ ਇੱਕ ਜਿਹੜੀ ਆ ਮੇਕ ਸ਼ਿਫਟ ਜਿਹੜਾ ਆਪਰੇਸ਼ਨ ਹੈ ਸੈਂਟਰ ਹੈ ਸ਼ੋਏਬਾ ਬੰਦਰਗਾਹ ਦੇ ਵਿੱਚ ਪੋਰਟ ਦੇ ਉੱਥੇ ਇਹ ਕੰਮ ਕਰ ਰਹੇ ਸੀਗੇ। ਇਹਨਾਂ ਦੇ ਵਿੱਚ ਜਿਨ੍ਹਾਂ ਦੀ ਪਛਾਣ ਹੋਈ ਹੈ ਕੈਪਟਨ ਕੋਡੀ ਖੋਰਕ 35 ਸਾਲਾ, ਸਾਰਜੈਂਟ ਡੈਕਲਨ ਕੋਡੀ 20 ਸਾਲਾ, ਸਾਰਜੈਂਟ ਪਹਿਲੀ ਸ਼੍ਰੇਣੀ ਨਿਕੋਲ ਅਮੋਰ 39 ਸਾਲ ਦੇ ਅਤੇ ਸਾਰਜੈਂਟ ਪਹਿਲੀ ਸ਼੍ਰੇਣੀ ਨੋ ਟੀਏਟੀਜੈਂਸ 42 ਸਾਲ ਵਜੋਂ ਜਿਹੜੀ ਆ ਉਹ ਹੋਈ ਆ। ਹੋਰ ਜਿਹੜੇ ਸੈਨਿਕ ਆ ਉਹਨਾਂ ਦੀ ਜਿਹੜੀ ਪਛਾਣ ਹਾਲੇ ਦੱਸੀ ਨਹੀਂ ਗਈ। ਸਸਟੇਨਮੈਂਟ ਕਮਾਂਡ ਜਿਹੜੀ ਕਿ 193ਵੀਂ ਸਸਟੇਨਮੈਂਟ ਕਮਾਂਡ ਆ ਜਿਹੜੀ ਆਇਓਵਾ ਤੋਂ ਇੱਕ ਆਰਮੀ ਰਿਜ਼ਰਵ ਸਸਟੇਨਮੈਂਟ ਦੀ ਯੂਨਿਟ ਆ ਜਿਹਦੇ ਵਿੱਚ ਇਹਨਾਂ ਨੂੰ ਨਿਯੁਕਤ ਕੀਤਾ ਗਿਆ ਸੀਗਾ। ਤੇ ਪੀਟ ਹੈਗਸਥ ਦੁਆਰਾ ਜਿਹੜਾ ਟੈਕਟੀਕਲ ਆਪਰੇਸ਼ਨ ਸੈਂਟਰ ਹੈ ਜਿਹੜਾ ਕਿ ਫੋਰਟੀਫਾਈਡ ਸੀਗਾ ਉਹਦੇ ਵਜੋਂ ਇਹ ਜਿਹੜੀਆਂ ਆਪਣੀਆਂ ਸੇਵਾਵਾਂ ਸੀਗੇ ਮਾਰੇ ਗਏ ਦਿੰਦਿਆਂ ਹੋਇਆਂ ਪ੍ਰੋਜੈਕਟਾਈਲ ਹਮਲੇ ਦੇ ਵਿੱਚ ਜਿਹੜਾ ਕਿ ਤੇਜ਼ੀ ਦੇ ਨਾਲ ਇਹਨਾਂ ਵੱਲ ਹੋਇਆ ਸੀਗਾ ਉਹਦੇ ਵਿੱਚ ਉਹ ਮਾਰੇ ਗਏ ਨੇ। ਤਾਂ ਹੁਣ ਕਹਿੰਦੇ ਕਿ ਜਿਹੜਾ ਇਹ ਹਮਲਾ ਈਰਾਨ ਵਿਰੁੱਧ ਅਮਰੀਕੀ ਤੇ ਇਜ਼ਰਾਈਲੀ ਫੌਜੀ ਕਾਰਵਾਈਆਂ ਦੇ ਦੂਜੇ ਦਿਨ ਹੋਇਆ ਸੀਗਾ ਤੇ ਹੁਣ ਪਰਿਵਾਰ ਜਿਹੜੇ ਨੇ ਉਹ ਸਦਮੇ ਦੇ ਵਿੱਚ ਨੇ। ਉਹਨਾਂ ਨੂੰ ਲੱਗਦਾ ਕਿ ਜਿਹੜੀ ਇਹ ਵਧੀਕੀ ਹੋ ਗਈ ਉਹਨਾਂ ਦੇ ਨਾਲ, ਇਹ ਨਹੀਂ ਸੀ ਹੋਣਾ ਚਾਹੀਦਾ। ਹੋਰ ਵੀ ਜਿਹੜੇ ਬਥੇਰੇ ਲੋਕ ਨੇ ਜਿਹੜੇ US ਤੇ ਇਹਨਾਂ ਜਿਹੜੇ ਮਹਾਨ ਲੋਕ ਨੇ ਜਿਨ੍ਹਾਂ ਨੇ ਆਪਣੀਆਂ ਸੇਵਾਵਾਂ ਦਿੰਦੇ ਆਪਣੀ ਜਾਨ ਗਵਾਈ ਆ। ਕਿਤੇ ਵੀ ਜਿਹੜਾ ਵੀ ਸੈਨਿਕ ਕਿਸੇ ਵੀ ਦੇਸ਼ ਦੇ ਲਈ ਲੜਦਾ ਉਹ ਮਹਾਨ ਹੀ ਹੁੰਦਾ ਹਮੇਸ਼ਾ, ਕਿਉਂਕਿ ਆਪਣੀ ਜਾਨ ਤਲੀ ਤੇ ਰੱਖ ਕੇ ਕਿਸੇ ਦੇ ਲਈ ਲੜਨਾ ਬਹੁਤ ਵੱਡੀ ਗੱਲ ਹੁੰਦੀ ਆ। ਸੋ ਹੁਣ ਅਮਰੀਕਾ ਦੇ ਬਹੁਤ ਸਾਰੇ ਲੋਕ ਵੰਡੇ ਵੀ ਗਏ ਨੇ ਇਸ ਮਾਮਲੇ ਨੂੰ ਲੈ ਕੇ। ਕਈ ਲੋਕ ਸੋਚਦੇ ਨੇ ਕਿ ਨਹੀਂ ਸੀ ਜਾਣਾ ਚਾਹੀਦਾ ਅਮਰੀਕਾ ਨੂੰ ਜੰਗ ਦੇ ਵਿੱਚ। ਜਿਵੇਂ ਆਪਾਂ ਕੱਲ੍ਹ ਦੇ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਵੀ ਸਾਂਝੀ ਕੀਤੀ ਸੀ ਖਬਰ ਕਿ ਅਮਰੀਕਾ ਦੀ ਬਹੁਤ ਵੱਡੀ ਆਬਾਦੀ ਹੈ ਜਿਹੜੀ ਇਸ ਗੱਲ ਦੇ ਨਾਲ ਸਹਿਮਤ ਨਹੀਂ ਕਿ ਅਮਰੀਕਾ ਨੂੰ ਈਰਾਨ ਦੇ ਉੱਤੇ ਹਮਲੇ ਕਰਨੇ ਚਾਹੀਦੇ ਸਨ। ਜੀ। ਅਗਲੀ ਜਿਹੜੀ ਖਬਰ ਆ ਉਹ ਵੀ ਜੰਗ ਦੇ ਨਾਲ ਹੀ ਜੁੜੀ ਹੋਈ ਹੈ। ਜਿਵੇਂ-ਜਿਵੇਂ ਅਮਰੀਕਾ ਦੇ ਵਿੱਚ ਪਤਾ ਲੱਗ ਰਿਹਾ ਕਿ ਜਿਹੜੇ ਅਮਰੀਕਾ ਦੇ ਜਿਹੜੇ 6 ਆਰਮੀ ਦੇ ਸੈਨਿਕ ਨੇ ਜਿਹੜੇ ਉਹ ਮਾਰੇ ਗਏ ਨੇ, ਤਾਂ ਉਹਨਾਂ ਦਾ ਹੁਣ ਅਮਰੀਕਾ ਦੇ ਵਿੱਚ ਉਹਨਾਂ ਨੂੰ ਸ਼ਰਧਾਂਜਲੀਆਂ ਦਾ ਜਿਹੜਾ ਦੌਰ ਆ ਉਹ ਸ਼ੁਰੂ ਹੋ ਗਿਆ। ਭਾਵੁਕ ਸ਼ਰਧਾਂਜਲੀਆਂ ਲੋਕ ਜਿਹੜੇ ਭੇਟ ਕਰ ਰਹੇ ਨੇ ਇਹਨਾਂ ਲੋਕਾਂ ਨੂੰ ਜਿਹੜੇ ਕਿ ਆਪਣੀਆਂ ਡਿਊਟੀਆਂ ਨਿਭਾਉਂਦੇ ਸਮੇਂ ਜਿਹੜਾ ਉਹ ਜੰਗ ਦੇ ਵਿੱਚ ਮਾਰੇ ਗਏ ਆ। ਫੌਜ ਦੇ ਇਹ ਸਾਰੇ ਜਿਹੜੇ ਅਮਰੀਕੀ ਫੌਜ ਰਿਜ਼ਰਵ ਦੇ ਅਧੀਨ ਆਉਂਦੇ ਸੀਗੇ ਤੇ ਉੱਥੇ ਸੇਵਾਵਾਂ ਦੇ ਰਹੇ ਸੀਗੇ। ਤੇ ਇਹਨਾਂ ਦੇ ਵਿੱਚ ਇੱਕ ਅਜਿਹਾ ਵੀ ਕਹਿੰਦੇ ਬੰਦਾ ਸੀਗਾ ਜਿਹੜਾ ਕਿ ਇੱਕ 2 ਬੱਚਿਆਂ ਦੀ ਇੱਕ ਮਾਂ ਸੀ, ਇੱਕ ਬੜਾ ਬਹਾਦਰ ਪੁੱਤਰ ਸੀਗਾ, ਜਿਨ੍ਹਾਂ ਨੇ ਘਰ ਵਾਪਸੀ ਕਰਨੀ ਸੀ ਥੋੜ੍ਹੇ ਦਿਨਾਂ ਤੀਕਰ, ਤੇ ਪਰ ਹੁਣ ਜਿਹੜਾ ਇਹਨਾਂ ਦਾ ਉੱਥੇ ਇੱਕ ਤਰੀਕੇ ਦੇ ਨਾਲ ਦੇਹਾਂਤ ਹੋ ਗਿਆ ਹਮਲੇ ਦੇ ਵਿੱਚ। ਬੰਦਰਗਾਹ ਦੇ ਵਿੱਚ ਇੱਕ ਅਸਥਾਈ ਆਪਰੇਸ਼ਨ ਮਾਫ਼ ਕਰਨਾ, ਇੱਕ ਪੈਂਟਾਗਨ ਨੇ ਇਹ ਦੱਸਿਆ ਕਿ ਜਿਹੜੇ 4 ਨੇ ਇਹਨਾਂ ਦੇ ਵਿੱਚੋਂ ਇਹ US ਸਰਵਿਸ ਮੈਂਬਰ ਸੀਗੇ ਤੇ ਇਹਨਾਂ ਨੇ ਇੱਕ ਜਿਹੜੀ ਆ ਮੇਕ ਸ਼ਿਫਟ ਜਿਹੜਾ ਆਪਰੇਸ਼ਨ ਹੈ ਸੈਂਟਰ ਹੈ ਸ਼ੋਏਬਾ ਬੰਦਰਗਾਹ ਦੇ ਵਿੱਚ ਪੋਰਟ ਦੇ ਉੱਥੇ ਇਹ ਕੰਮ ਕਰ ਰਹੇ ਸੀਗੇ। ਇਹਨਾਂ ਦੇ ਵਿੱਚ ਜਿਨ੍ਹਾਂ ਦੀ ਪਛਾਣ ਹੋਈ ਹੈ ਕੈਪਟਨ ਕੋਡੀ ਖੋਰਕ 35 ਸਾਲਾ, ਸਾਰਜੈਂਟ ਡੈਕਲਨ ਕੋਡੀ 20 ਸਾਲਾ, ਸਾਰਜੈਂਟ ਪਹਿਲੀ ਸ਼੍ਰੇਣੀ ਨਿਕੋਲ ਅਮੋਰ 39 ਸਾਲ ਦੇ ਅਤੇ ਸਾਰਜੈਂਟ ਪਹਿਲੀ ਸ਼੍ਰੇਣੀ ਨੋ ਟੀਏਟੀਜੈਂਸ 42 ਸਾਲ ਵਜੋਂ ਜਿਹੜੀ ਆ ਉਹ ਹੋਈ ਆ। ਹੋਰ ਜਿਹੜੇ ਸੈਨਿਕ ਆ ਉਹਨਾਂ ਦੀ ਜਿਹੜੀ ਪਛਾਣ ਹਾਲੇ ਦੱਸੀ ਨਹੀਂ ਗਈ। ਸਸਟੇਨਮੈਂਟ ਕਮਾਂਡ ਜਿਹੜੀ ਕਿ 193ਵੀਂ ਸਸਟੇਨਮੈਂਟ ਕਮਾਂਡ ਆ ਜਿਹੜੀ ਆਇਓਵਾ ਤੋਂ ਇੱਕ ਆਰਮੀ ਰਿਜ਼ਰਵ ਸਸਟੇਨਮੈਂਟ ਦੀ ਯੂਨਿਟ ਆ ਜਿਹਦੇ ਵਿੱਚ ਇਹਨਾਂ ਨੂੰ ਨਿਯੁਕਤ ਕੀਤਾ ਗਿਆ ਸੀਗਾ। ਤੇ ਪੀਟ ਹੈਗਸਥ ਦੁਆਰਾ ਜਿਹੜਾ ਟੈਕਟੀਕਲ ਆਪਰੇਸ਼ਨ ਸੈਂਟਰ ਹੈ ਜਿਹੜਾ ਕਿ ਫੋਰਟੀਫਾਈਡ ਸੀਗਾ ਉਹਦੇ ਵਜੋਂ ਇਹ ਜਿਹੜੀਆਂ ਆਪਣੀਆਂ ਸੇਵਾਵਾਂ ਸੀਗੇ ਮਾਰੇ ਗਏ ਦਿੰਦਿਆਂ ਹੋਇਆਂ ਪ੍ਰੋਜੈਕਟਾਈਲ ਹਮਲੇ ਦੇ ਵਿੱਚ ਜਿਹੜਾ ਕਿ ਤੇਜ਼ੀ ਦੇ ਨਾਲ ਇਹਨਾਂ ਵੱਲ ਹੋਇਆ ਸੀਗਾ ਉਹਦੇ ਵਿੱਚ ਉਹ ਮਾਰੇ ਗਏ ਨੇ। ਤਾਂ ਹੁਣ ਕਹਿੰਦੇ ਕਿ ਜਿਹੜਾ ਇਹ ਹਮਲਾ ਈਰਾਨ ਵਿਰੁੱਧ ਅਮਰੀਕੀ ਤੇ ਇਜ਼ਰਾਈਲੀ ਫੌਜੀ ਕਾਰਵਾਈਆਂ ਦੇ ਦੂਜੇ ਦਿਨ ਹੋਇਆ ਸੀਗਾ ਤੇ ਹੁਣ ਪਰਿਵਾਰ ਜਿਹੜੇ ਨੇ ਉਹ ਸਦਮੇ ਦੇ ਵਿੱਚ ਨੇ। ਉਹਨਾਂ ਨੂੰ ਲੱਗਦਾ ਕਿ ਜਿਹੜੀ ਇਹ ਵਧੀਕੀ ਹੋ ਗਈ ਉਹਨਾਂ ਦੇ ਨਾਲ, ਇਹ ਨਹੀਂ ਸੀ ਹੋਣਾ ਚਾਹੀਦਾ। ਹੋਰ ਵੀ ਜਿਹੜੇ ਬਥੇਰੇ ਲੋਕ ਨੇ ਜਿਹੜੇ US ਤੇ ਇਹਨਾਂ ਜਿਹੜੇ ਮਹਾਨ ਲੋਕ ਨੇ ਜਿਨ੍ਹਾਂ ਨੇ ਆਪਣੀਆਂ ਸੇਵਾਵਾਂ ਦਿੰਦੇ ਆਪਣੀ ਜਾਨ ਗਵਾਈ ਆ। ਕਿਤੇ ਵੀ ਜਿਹੜਾ ਵੀ ਸੈਨਿਕ ਕਿਸੇ ਵੀ ਦੇਸ਼ ਦੇ ਲਈ ਲੜਦਾ ਉਹ ਮਹਾਨ ਹੀ ਹੁੰਦਾ ਹਮੇਸ਼ਾ, ਕਿਉਂਕਿ ਆਪਣੀ ਜਾਨ ਤਲੀ ਤੇ ਰੱਖ ਕੇ ਕਿਸੇ ਦੇ ਲਈ ਲੜਨਾ ਬਹੁਤ ਵੱਡੀ ਗੱਲ ਹੁੰਦੀ ਆ। ਸੋ ਹੁਣ ਅਮਰੀਕਾ ਦੇ ਬਹੁਤ ਸਾਰੇ ਲੋਕ ਵੰਡੇ ਵੀ ਗਏ ਨੇ ਇਸ ਮਾਮਲੇ ਨੂੰ ਲੈ ਕੇ। ਕਈ ਲੋਕ ਸੋਚਦੇ ਨੇ ਕਿ ਨਹੀਂ ਸੀ ਜਾਣਾ ਚਾਹੀਦਾ ਅਮਰੀਕਾ ਨੂੰ ਜੰਗ ਦੇ ਵਿੱਚ। ਜਿਵੇਂ ਆਪਾਂ ਕੱਲ੍ਹ ਦੇ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਵੀ ਸਾਂਝੀ ਕੀਤੀ ਸੀ ਖਬਰ ਕਿ ਅਮਰੀਕਾ ਦੀ ਬਹੁਤ ਵੱਡੀ ਆਬਾਦੀ ਹੈ ਜਿਹੜੀ ਇਸ ਗੱਲ ਦੇ ਨਾਲ ਸਹਿਮਤ ਨਹੀਂ ਕਿ ਅਮਰੀਕਾ ਨੂੰ ਈਰਾਨ ਦੇ ਉੱਤੇ ਹਮਲੇ ਕਰਨੇ ਚਾਹੀਦੇ ਸਨ। ਜੀ।